ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਪਾਕਿਸਤਾਨ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਪਾਕਿਸਤਾਨ ਤੇ ਭਾਰਤ ਵਿਚਕਾਰ 2003 ਦੇ ਸੀਜ਼ਫਾਇਰ ਨੂੰ ਲਾਗੂ ਕਰਨ ਲਈ ਸਮਝੌਤਾ ਹੋਇਆ ਹੈ। ਇਸ ਦਾ ਐਲਾਨ ਦੋਵੇਂ ਪਾਸਿਆਂ ਦੇ ਫੌਜੀ ਕਮਾਂਡਰਾਂ ਵੱਲੋਂ ਕੀਤਾ ਗਿਆ। ਸੋ ਜੰਮੂ ਕਸ਼ਮੀਰ ਜਦੋਂ ਕਿ ਬਦਤਰ ਹਾਲਤ ਵਿੱਚ ਹੈ ਅਤੇ ਭਾਰਤ ਗਲੋਬਲ ਲੈਵਲ ਤੇ ਵੀ ਪਾਕਿਸਤਾਨ ਨੂੰ ਹਮਲਾਵਰ ਰੁਖ ਨਾਲ ਨਿਸ਼ਾਨੇ ਤੇ ਲੈ ਰਿਹਾ ਹੈ। ਸੋ ਇਸ ਮੌਕੇ ਇਸ ਡੀਲ ਦਾ ਕਿਸ ਨੂੰ ਫਾਇਦਾ ਹੋਵੇਗਾ, ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਬੇਸ਼ੱਕ ਜੋ ਇਹ ਅੱਜ ਜੁਆਇੰਟ ਸਟੇਟਮੈਂਟ ਭਾਰਤ ਔਰ ਪਾਕਿਸਤਾਨ ਦੇ ਜਿਹੜੇ ਡਾਇਰੈਕਟਰ ਜਨਰਲ ਮਿਲਟਰੀ ਆਪਰੇਸ਼ਨਸ ਨੇ, ਉਹ ਕਈਆਂ ਦੇ ਲਈ ਝਟਕਾ ਵੀ ਹੈ, ਕਈ ਹੈਰਾਨ ਵੀ ਨੇ। ਕੁਛ ਨੂੰ ਅੰਦਾਜ਼ਾ ਵੀ ਸੀ ਕਿ ਕੁਛ ਨਾ ਕੁਛ ਬੈਕਡੋਰ ਡਿਪਲੋਮੇਸੀ ਚੱਲ ਰਹੀ ਹੈ। ਔਰ ਇਸ ਮਾਮਲੇ 'ਚ ਜਦੋਂ ਇਹਨਾਂ ਦੇ ਸਪੈਸ਼ਲ ਅਸਿਸਟੈਂਟ ਨੇ ਇਮਰਾਨ ਖਾਨ ਔਰਾਂ ਦੇ ਨੈਸ਼ਨਲ ਸਿਕਿਉਰਿਟੀ ਸਟ੍ਰੈਟੇਜਿਕ ਪਾਲਿਸੀ ਪਲੈਨਿੰਗ ਦੇ ਮਿਸਟਰ ਮੋਇਦ ਯੂਸਫ, ਉਹਨਾਂ ਦਾ ਇੰਟਰਵਿਊ ਕੁਛ ਮਹੀਨੇ ਪਹਿਲਾਂ ਕਰਨ ਥਾਪਰ ਨੇ ਕੀਤਾ ਸੀ। ਔਰ ਉਹਦੇ 'ਚ ਉਸ ਸਾਰੇ 'ਚੋਂ ਇਹ ਗੱਲ ਲੱਗ ਰਿਹਾ ਸੀ ਕਿ ਵੀ ਕੋਈ ਨਾ ਕੋਈ ਬੈਕ ਚੈਨਲ 'ਤੇ ਗੱਲਬਾਤ ਚੱਲ ਰਹੀ ਹੈ। ਔਰ ਜ਼ਾਹਰ ਹੈ ਕਿ 2015 ਦੀ ਕ੍ਰਿਸਮਸ ਜਦੋਂ ਕਿ ਮੋਦੀ ਅਚਾਨਕ ਲੈਂਡ ਕਰਦਾ ਹੈ ਲਾਹੌਰ ਔਰ ਨਵਾਜ਼ ਸ਼ਰੀਫ ਦੇ ਘਰ, ਉਹਨਾਂ ਦੀ ਜਿਹੜਾ ਸ਼ਾਇਦ ਪੋਤੀ ਦਾ ਵਿਆਹ ਸੀ, ਔਰ ਫਿਰ ਵਾਪਸ ਆਉਂਦਾ ਹੈ ਔਰ ਉਹ ਬੜਾ ਸੀ ਕਿ ਜੀ ਕੀ ਹੈ। ਔਰ ਫਿਰ ਇੱਕਦਮ ਬਾਅਦ ਜਿਹੜੀਆਂ ਘਟਨਾਵਾਂ ਪਠਾਨਕੋਟ ਔਰ ਫਿਰ ਉੜੀ ਔਰ ਉਸ ਦੇ ਹਵਾਲੇ ਨਾਲ ਸਰਜੀਕਲ ਸਟ੍ਰਾਈਕਸ, ਫਿਰ ਪੁਲਵਾਮਾ, ਫਿਰ ਬਾਲਾਕੋਟ, ਇਹ ਸਾਰਾ ਮੈਂ 6 ਸਾਲ ਦਾ ਗਿਣਾ ਦਿੱਤਾ ਹੈ। ਇਹ ਹੁੰਦਾ ਹੈ। ਔਰ ਇਸ ਪੀਰੀਅਡ 'ਚ ਜਿਹੜੀ ਲਾਈਨ ਆਫ ਕੰਟਰੋਲ LOC, ਇਸ ਦੇ ਉੱਤੇ ਹਜ਼ਾਰਾਂ ਵਾਇਲੇਸ਼ਨਸ, ਐਕੂਜ਼ੇਸ਼ਨ ਦੋਨਾਂ ਦੀ ਇੱਕ ਦੂਸਰੇ ਵੱਲੋਂ, ਪਰ ਜ਼ਾਹਰ ਹੈ ਕਿਉਂਕਿ ਇੰਡੀਆ ਦਾ ਹਿੰਦੂ ਤਵੀਆਂ ਦਾ ਮੋਡ ਐਗਰੈਸਿਵ ਸੀ। ਪਾਕਿਸਤਾਨ ਤਾਂ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਔਰ ਖ਼ਾਸ ਤੌਰ 'ਤੇ ਇਮਰਾਨ ਖਾਨ ਦੇ ਹਵਾਲੇ ਨਾਲ ਤਾਂ ਬਿਲਕੁਲ ਹੀ ਰਿਹਾ। ਲੇਕਿਨ ਇੰਡੀਆ ਨੇ ਕੋਈ ਕਸਰ ਨਹੀਂ ਛੱਡੀ ਇੰਟਰਨੈਸ਼ਨਲੀ ਵੀ ਪਾਕਿਸਤਾਨ ਨੂੰ ਐਪੀ ਸੈਂਟਰ ਆਫ ਟੈਰਰਿਜ਼ਮ ਪ੍ਰੂਵ ਕਰਨ 'ਚ। ਔਰ ਈਵਨ ਹੁਣ ਤੱਕ ਵੀ ਜੋ ਚੱਲ ਰਿਹਾ ਹੈ ਉਹ ਅਸੀਂ ਰੋਜ਼ਾਨਾ ਕੋਈ ਨਾ ਕੋਈ ਸੈਗਮੈਂਟ ਹੁੰਦਾ ਹੈ। ਲੇਕਿਨ ਜਿਹੜੀ ਇਸ ਸਾਰੇ ਪੀਰੀਅਡ 'ਚ ਸਭ ਤੋਂ ਵੱਡੀ ਆਈਨੀ ਗੁੰਡਾਗਰਦੀ ਭਾਰਤ ਨੇ ਕੀਤੀ ਉਹ 5 ਅਗਸਤ 2019 ਨੂੰ ਸੀ, ਜਦੋਂ ਕਿ ਉਹ, ਜਿਵੇਂ ਪੰਜਾਬੀ ਦਾ ਅਖਾਣ ਮੈਂ ਅਕਸਰ ਇਸਤੇਮਾਲ ਕਰਦਾ ਹਾਂ, ਹਾਲਾਂਕਿ ਮੈਨੂੰ ਉਹ ਚੰਗਾ ਤਾਂ ਨਹੀਂ ਲੱਗਦਾ, ਪਰ ਉਹ ਐਪਟਲੀ ਡਿਸਕ੍ਰਾਈਬ ਕਰਦਾ ਹਰ ਗੱਲ ਨੂੰ ਕਿ ਉਹ ਫਿਰੇ ਨੱਕ ਵਢਾਉਣ ਨੂੰ, ਉਹ ਕਹੇ ਨੱਥ ਕਢਾਉਣ ਨੂੰ। ਕਿ ਪਾਕਿਸਤਾਨ ਤਾਂ ਇਸ ਤਵੱਕੋ 'ਚ ਕਿ ਜੀ ਗੱਲਬਾਤ ਰਾਹੀਂ ਮਸਲਾ ਹੱਲ ਕਰੀਏ, ਟਰੰਪ ਨੇ ਵੀ ਵਿੱਚ ਆ ਗਿਆ ਕਿ ਜੀ ਉਹ ਵਿਚੋਲਗੀ ਲਈ ਤਿਆਰ ਹੈ। ਔਰ ਉਹ ਝਟਕਾ 5 ਅਗਸਤ 2019 ਨੂੰ ਕਿ ਉਹਨਾਂ ਨੇ ਜੰਮੂ ਕਸ਼ਮੀਰ ਆਰਟੀਕਲ 370 35A ਤਾਂ ਪਾਸੇ ਰੱਖੋ, ਐਜ਼ ਏ ਸਟੇਟ ਹੀ ਉਹਦਾ ਵਜੂਦ ਮਿਟਾ ਦਿੱਤਾ। ਹੁਣ ਉਸ ਤੋਂ ਬਾਅਦ ਜ਼ਾਹਰ ਹੈ ਕਿ ਐਗਰੀਵਡ ਪਾਰਟੀ, ਜਿੱਥੇ ਕਸ਼ਮੀਰੀ ਵਿਚਾਰੇ ਸਫ਼ਰ ਕਰ ਰਹੇ ਨੇ 1.5 ਸਾਲ ਤੋਂ ਜ਼ਿਆਦਾ, ਪਾਕਿਸਤਾਨ ਜਿਹੜਾ ਜੰਗਾਂ ਦੇ ਉੱਤੇ ਗਿਆ ਪਿਛਲੇ 74 ਸਾਲ 'ਚ, ਜਿਹੜਾ UN ਸਿਕਿਉਰਿਟੀ ਕੌਂਸਲ ਦੇ ਵਿੱਚ ਇੱਕ ਰਫੀਕ ਹੈ, ਦੋ ਧਿਰਾਂ ਨੇ, ਜ਼ਾਹਰ ਹੈ ਕਸ਼ਮੀਰੀਆਂ ਨੇ ਫੈਸਲਾ ਕਰਨਾ। ਲੇਕਿਨ ਇਸ ਸਾਰੇ ਤੋਂ ਬਾਅਦ ਇੰਡੀਆ ਨੇ ਹੋਰ ਪ੍ਰੈਸ਼ਰ LOC ਦੇ ਉੱਤੇ ਵਾਇਲੇਸ਼ਨਸ ਰੱਖੀਆਂ। ਪਾਕਿਸਤਾਨ ਆਪਣੇ ਕ੍ਰਾਈਸਿਸ 'ਚੋਂ ਗੁਜ਼ਰ ਰਿਹਾ ਸੀ, ਉਹਨਾਂ ਨੇ ਵੀ ਜੋ ਵੀ ਜਿਹਨੂੰ ਕਹਿੰਦੇ ਨੇ ਫਿਟਿੰਗ ਰਿਪਲਾਈ। ਔਰ ਇਸ ਸਾਰੇ ਪੀਰੀਅਡ 'ਚ ਅਸੀਂ ਦੇਖਦੇ ਹਾਂ ਕਿ ਭਾਈ ਕਿਵੇਂ ਸਾਰਾ ਮਾਹੌਲ ਸਿਰਜਿਆ ਇੰਟਰਨੈਸ਼ਨਲੀ। ਹੁਣ ਆਲ ਆਫ ਏ ਸਡਨ ਜਦੋਂ ਅਸੀਂ ਇਹ ਖਬਰ ਦੇਖਦੇ ਹਾਂ ਕਿ ਜੀ ਇਹ, ਔਰ ਇਹ ਮੈਂ ਪਹਿਲਾਂ ਡੀਟੇਲ ਦੇ ਦਿਆਂ ਕਿ ਇਹਨੇ ਫਸਟ ਜੁਆਇੰਟ ਸਟੇਟਮੈਂਟ, ਇਹ ਹੁਣ ਇੱਕੋ ਵੇਲੇ ਇਸਲਾਮਾਬਾਦ ਔਰ ਦਿੱਲੀ ਦੇ ਵਿੱਚ ਇਹ ਸਾਂਝੀ ਸਟੇਟਮੈਂਟ ਜਾਰੀ ਕੀਤੀ ਗਈ। ਔਰ ਇਹ ਉਹਨਾਂ ਨੇ ਕਿਹਾ ਕਿ ਦੇ ਹੈਵ ਐਗਰੀਡ ਟੂ ਏ ਸਟ੍ਰਿਕਟ ਆਬਜ਼ਰਵੇਂਸ ਆਫ ਆਲ ਐਗਰੀਮੈਂਟਸ, ਅੰਡਰਸਟੈਂਡਿੰਗਸ ਐਂਡ ਸੀਜ਼ ਫਾਇਰਿੰਗ ਅਲੋਂਗ ਦਾ ਲਾਈਨ ਆਫ ਕੰਟਰੋਲ ਐਂਡ ਆਲ ਅਦਰ ਇਫੈਕਟਸ with effect from midnight of February 24-25th, or the decision was announced after discussions between the Director Generals of Military Operations over the established hotline on February 22nd. ਉਹਨਾਂ ਨੇ ਕਿਹਾ ਜੀ 2003 ਹੁਣ ਇਹ ਜਿਹੜਾ ਸੀਜ਼ ਫਾਇਰ ਦਾ ਐਗਰੀਮੈਂਟ ਬਿਟਵੀਨ ਉਦੋਂ ਵਾਜਪਾਈ ਦੀ ਸਰਕਾਰ ਸੀ ਜਦੋਂ ਕਿ ਇਹ ਸਾਈਨ ਹੋਇਆ 2003 ਔਰ ਮੋਦੀ ਨੇ ਆ ਕੇ ਸਾਰਾ ਕੀਤਾ। ਇਨ ਦਾ ਮੀਨ ਟਾਈਮ ਜਿਹੜਾ 2014 ਤੱਕ ਥੋੜ੍ਹਾ ਬਹੁਤ ਹੁੰਦੀਆਂ ਨੇ ਵਾਇਲੇਸ਼ਨਸ, ਅਦਰਵਾਈਜ਼ ਠੀਕ ਰਿਹਾ।
ਹੁਣ ਇਹ ਉਹਨਾਂ ਦੇ ਇਹ ਕਹਿਣ ਨੂੰ ਤਾਂ ਉਹਨਾਂ ਨੇ ਕਿਹਾ ਜੀ ਕਿ ਜਿਵੇਂ ਉਹਨਾਂ ਦੇ ਡਾਇਰੈਕਟਰ ਜਨਰਲ ਮਿਲਟਰੀ ਆਪਰੇਸ਼ਨਸ ਉਹਨਾਂ ਦਾ ਫੈਸਲਾ ਹੈ, ਲੇਕਿਨ ਐਵਰੀਬਡੀ ਨੋਜ਼ ਕਿ ਵੀ ਇਹ ਜੋ ਵੀ ਚੱਲ ਰਿਹਾ ਹੋਏਗਾ ਬੈਕਡੋਰ ਡਿਪਲੋਮੇਸੀ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਇੰਡੀਆ ਦੀ ਖਾਸ ਤੌਰ 'ਤੇ ਇਸ ਦੇ ਉੱਤੇ ਕਹਿਣਾ ਇੰਡੀਆ ਡਿਜ਼ਾਇਰਸ ਨਾਰਮਲ ਨੇਬਰਲੀ ਰਿਲੇਸ਼ਨਸ ਵਿਦ ਪਾਕਿਸਤਾਨ। We have always maintained that we are committed to addressing issues if any. Issues if any, ਜੇ ਕੋਈ ਹੋਏ ਹੈ ਹੀ ਨਹੀਂ, ਇਸ਼ੂ ਹੀ ਕੋਈ ਨਹੀਂ ਹੈ। ਜੰਮੂ ਕਸ਼ਮੀਰ ਸਾਡਾ ਹੈ, ਅਸੀਂ ਰੱਖ ਲਿਆ, ਤੁਹਾਡੇ ਵਾਲਾ ਅਸੀਂ ਲੈ ਲੈਣਾ, ਇਸ਼ੂ ਕੀ ਹੈ? ਇਸ਼ੂ ਕੀ ਹੈ? ਇਨ ਏ ਪੀਸਫੁਲ ਬਾਈਲੈਟਰਲ ਮੈਨਰ। ਵੀ ਤੁਸੀਂ ਕਿਹੜੀ ਇੰਟਰਨੈਸ਼ਨਲ ਤੇ ਪਲੇਬੀਸਾਈਡ ਦੀ ਗੱਲ ਕਰਦੇ ਹੋ? ਔਰ ਇਹ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦਾ ਸਪੋਕਸਪਰਸਨ ਕਹਿ ਰਿਹਾ ਹੈ ਆਫਟਰ ਦਿਸ ਜੁਆਇੰਟ ਡੈਕਲੇਰੇਸ਼ਨ। ਔਰ ਜਿਹੜੇ ਪਾਕਿਸਤਾਨ ਦੇ ਨੈਸ਼ਨਲ ਸਿਕਿਉਰਿਟੀ ਅਫੇਅਰਸ ਦੇ ਮੋਈਦ ਯੂਸਫ ਸਾਹਿਬ ਨੇ, ਉਹ ਕਹਿ ਰਹੇ ਨੇ ਜੀ ਹੀ ਕਾਲਡ ਦਾ ਐਗਰੀਮੈਂਟ ਏ ਵਿਨ ਫਾਰ ਪਾਕਿਸਤਾਨ। ਹੁਣ ਮੈਂ ਹਮਦਰਦ ਵੀ ਹੈ, ਹਮਸਾਇਆ ਮੁਲਕ ਹੈ, ਆਵਾਮ ਨਾਲ ਤਾਂ ਜਿਹੜੀ ਮੁਹੱਬਤ ਹੈ ਉਹ ਤਾਂ ਅਖੀਰਲੇ ਸਾਹ ਤੱਕ ਰਹੇਗੀ। ਪਰ ਮੈਨੂੰ ਕਈ ਵਾਰ ਅਫਸੋਸ ਵੀ ਹੁੰਦਾ ਹੈ, ਹਾਲਾਂ ਸਾਡੀ ਕੋਈ ਹੈਸੀਅਤ ਨਹੀਂ ਹੈ, ਹਾਲਾਂ ਕੁਝ ਸਾਡੇ ਵੀਰ ਕਹਿਣਗੇ ਜੀ ਜੋ ਤੁਸੀਂ ਕਹਿੰਦੇ ਹੋ ਉੱਪਰ ਤੱਕ ਦੇਖਿਆ ਜਾਂਦਾ ਹੈ, ਸੁਣਿਆ ਜਾਂਦਾ ਹੈ, ਚਲੋ ਚੰਗੀ ਗੱਲ ਹੈ ਜੇ ਦੇਖਦੇ ਸੁਣਦੇ ਹੋਣ, ਪਰ ਜੇ ਗੱਲ ਉਹੀ ਕਰਨੀ ਹੈ ਜਿਹਨੂੰ ਉਹ ਪੰਜਾਬੀ ਦਾ ਇੱਕ ਹੋਰ ਮੁਹਾਵਰਾ ਹੈ ਕਿ ਪੰਚਾਂ ਦਾ ਕਿਆ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ, ਕਿ ਭਾਈ ਇੰਟਰਨੈਸ਼ਨਲੀ ਤੁਸੀਂ ਇਹਦੇ ਬਾਵਜੂਦ ਵਿਕਟਮ ਹੋ, ਤੁਸੀਂ ਕਦੇ ਉਹਨਾਂ ਨੂੰ ਹੈਡ ਔਨ ਨਹੀਂ ਲਿਆ। ਬਿਲਕੁਲ। ਹੁਣ ਜੇ ਲਾਈਨ ਆਫ ਕੰਟਰੋਲ ਦੇ ਉੱਤੇ 2003 ਦੇ ਤੁਸੀਂ ਸੀਜ਼ਫਾਇਰ ਤੇ ਗਏ, ਜੰਮੂ ਕਸ਼ਮੀਰ ਦਾ ਮੁੱਦਾ ਕਿੱਥੇ ਹੈ? ਬਾਕੀ ਇੰਡੀਆ ਤਾਂ ਚਾਹੁੰਦਾ ਹੈ ਕਿ ਨਾਰਮਲ ਹੋਏ, ਕਿ ਭਾਈ ਠੀਕ ਹੈ ਜੈਸੇ ਥੇ ਵੀ ਸਾਡਾ ਸੀ ਅਸੀਂ ਲੈ ਲਿਆ, ਅਸੀਂ ਉਹਨੂੰ 10 ਹਿੱਸਿਆਂ 'ਚ ਵੰਡੀਏ, ਉਹਨੂੰ 20 'ਚ ਵੰਡੀਏ, ਤੁਸੀਂ ਮਾਮੇ ਲੱਗਦੇ ਹੋ ਇਹਦੇ? ਕਿਉਂਕਿ ਇੰਡੀਆ ਨੇ ਤਾਂ ਜਿਹੜੇ ਉਹ ਘਬਰਾਏ ਹੋਏ ਸੀ ਕਿ ਭਾਈ ਇਹ 2 pronged ਵਾਰ ਵਿਦ ਚਾਈਨਾ ਐਂਡ ਪਾਕਿਸਤਾਨ, ਚੀਨ ਦੇ ਨਾਲ ਵੀ ਜੁੱਤੀਆਂ ਖਾ ਕੇ ਚੀਨ ਤੋਂ ਉਹਨਾਂ ਨੇ ਜਿਹੜੀ ਆਪਣੀ ਟੈਰੀਟਰੀ ਸੀ ਉਹਨੂੰ ਜਿਹੜਾ ਉਹਨਾਂ ਨੇ ਬਫਰ ਮੰਨ ਲਿਆ ਵਿਚਾਲੇ, ਉੱਥੋਂ ਕਰ ਲਈਆਂ। ਔਰ ਅਜੇ ਤੱਕ ਚਾਈਨਾ ਨੇ ਉਹ ਗੋਗਰਾ ਹੋਏ, ਉਹ ਡੈਪਸੋਂਗ ਹੋਏ, ਉਹ ਹੌਟ ਸਪਰਿੰਗਸ ਹੋਣ, ਉਹਦੇ ਤੇ ਅਜੇ ਉਹ ਲਟਕਾ ਰਹੇ ਨੇ ਔਰ ਉਹਨੇ ਛੱਡਣਾ ਵੀ ਨਹੀਂ ਹੈ। ਉਹਨਾਂ ਨੇ ਉੱਥੇ ਜੋ ਲੈਣਾ ਸੀ ਕੰਸੈਸ਼ਨ ਲੈ ਲਿਆ। ਹੁਣ ਇਹ ਇਹਨਾਂ ਦੀ ਘਬਰਾਹਟ ਸੀ, ਇਹਨਾਂ ਨੂੰ ਲੱਗਦਾ ਸੀ ਵੀ ਚੀਨ ਔਰ ਪਾਕਿਸਤਾਨ ਇੱਕ ਪੇਜ ਤੇ, ਔਰ ਦੂਸਰਾ ਔਰ ਇਹ ਹੁਣ ਕਿਉਂਕਿ ਫਸੇ ਹੋਏ ਨੇ ਉੱਥੋਂ ਨਿਕਲੇ, ਇਹਨਾਂ ਨੂੰ ਲੱਗਾ ਕਿ ਭਾਈ ਇੱਥੋਂ ਵੀ ਕਰੋ ਇਹਨੂੰ। ਹੁਣ ਜਿਹੜੇ ਆਪਣੇ ਮੋਈਦ ਯੂਸਫ ਸਾਹਿਬ ਨੇ ਜੇ ਪਾਕਿਸਤਾਨ ਦੀ ਜਿੱਤ ਕਹਿੰਦੇ ਨੇ ਵਿਨ ਫॉर ਪਾਕਿਸਤਾਨ, ਤੇ ਮੇਰਾ ਖਿਆਲ ਹੈ ਵੀ ਉਹਨਾਂ ਨੂੰ ਦੱਸਣਾ ਪਏਗਾ ਆਪਣੇ ਲੋਕਾਂ ਨੂੰ ਵੀ, ਔਰ ਸਾਡੇ ਵਰਗੇ ਜਿਹੜੇ ਹਮਦਰਦ ਨੇ, ਇਮਰਾਨ ਖਾਨ ਸਾਹਿਬ ਦੇ ਵੀ ਅਸੀਂ ਹਮਦਰਦ ਹਾਂ ਪਾਕਿਸਤਾਨੀ ਨੇਸ਼ਨ ਸਟੇਟ ਦੇ ਨਾਲ, ਲੋਕਾਂ ਦੇ ਨਾਲ, ਵੀ ਇਹ ਕਿਹੜੇ ਪਾਸਿਓਂ ਤੁਸੀਂ ਇਹਨੂੰ ਵਿਨ ਕਹਿੰਦੇ ਹੋ। ਔਰ ਇਹ ਜਿਹੜੇ ਨੇ ਉਹਨਾਂ ਨੇ ਇਹੀ ਕਿਹਾ ਕਿ ਜੀ ਇਹ ਸਾਰਾ ਬਹੁਤ ਵਧੀਆ ਹੋ ਗਿਆ, ਔਰ ਇਹ ਡੂ ਯੂ ਥਿੰਕ ਦਿਸ ਕੁਡ ਹੈਪਨ ਵਿਦਾਊਟ ਐਫਰਟਸ ਔਰ ਵਿਦਾਊਟ ਪ੍ਰੈਸ਼ਰ, ਸਮਥਿੰਗ ਵਿਚ ਇੰਡੀਆ ਹੈਜ਼ ਨਾਟ ਐਗਰੀਡ ਟੂ ਆਲ ਥੀਸ ਮੰਥਸ ਐਂਡ ਈਅਰਸ। ਹੁਣ ਇਹ ਮੈਂ ਇਹਦੇ ਤੇ ਕੁਛ ਨਾ ਹੀ ਕਹਾਂ ਤਾਂ ਬਿਹਤਰ ਹੈ। ਹਾਲਾਂਕਿ ਹੁਣ ਜਿੰਨੇ ਫੈਕਟਰ ਬਾਈਡਨ ਐਡਮਿਨਿਸਟ੍ਰੇਸ਼ਨ ਦਾ ਆਉਣਾ, ਭਾਰਤ ਦਾ ਫਸੇ ਹੋਣਾ, ਚੀਨ ਦੀ ਡੋਮੀਨੈਂਸ, ਇਕੋਨਮੀ ਉਹਨਾਂ ਦੀ ਵਾਈਪ ਆਊਟ ਹੋਣਾ, ਵਿਦ ਇਨ ਕੰਟਰੀ 62% ਐਗਰੀਕਲਚਰ ਸੈਕਟਰ ਵਾਲੇ ਖਿਲਾਫ ਖੜੇ ਨੇ। ਹੁਣ ਕੱਲ੍ਹ ਦੀ ਜਿਹੜੀ ਆ ਉਹਨਾਂ ਦਾ ਜਿਹੜਾ ਸਭ ਤੋਂ ਵੱਡੀ ਟ੍ਰੇਡ ਆਰਗੇਨਾਈਜੇਸ਼ਨ ਹੈ ਉਹਨੇ ਭਾਰਤ ਬੰਦ ਦਾ ਸੱਦਾ ਦਿੱਤਾ, ਉਹਦਾ ਕਿਸਾਨਾਂ ਨਾਲ ਕੋਈ ਤਾਲੁਕ ਨਹੀਂ ਕਿ ਭਾਈ ਤੁਸੀਂ ਬੇੜਾ ਗਰਕ ਕਰਤਾ GST ਦਾ। ਹੁਣ ਇਸ ਸਾਰੇ 'ਚ ਜਦੋਂ ਕਿ ਭਾਰਤ ਅੰਡਰ ਪ੍ਰੈਸ਼ਰ ਹੈ, ਇਹੀ ਵੇੜਾ ਹੁੰਦਾ ਜਦੋਂ ਤੁਸੀਂ ਹੱਕ ਮਨਵਾਉਂਦੇ ਹੋ। ਔਰ ਜੇ ਤੁਸੀਂ ਇਹ ਸਮਝਦੇ ਹੋ ਕਿ ਭਾਈ ਅਸੀਂ ਉਹ ਜਿਹੜਾ 2003 ਦਾ ਹੁਣ ਫੋਲੋ ਹੋਏਗਾ ਉਹ ਮੰਨ ਗਏ ਨੇ, ਹੁਣ ਇਹ ਕੁਛ ਨਹੀਂ ਬਦਲੇਗਾ, ਔਰ ਇਸ ਸਾਰੇ 'ਚੋਂ ਤੁਸੀਂ ਜੇ ਉਹਨਾਂ ਦਾ ਦੇਖੋ, ਸਕਸੈਸ ਪਾਕਿਸਤਾਨ ਦੀ ਨਹੀਂ ਹੈ, ਸਕਸੈਸ ਇੰਡੀਆ ਦੀ ਹੈ। ਔਰ ਨਾਲ ਦੀ ਨਾਲ ਉਹਨੇ ਕਿਹਾ ਕਿ ਜੀ ਅਸੀਂ India desires normal neighborly relations with Pakistan and is committed to resolving all issues bilaterally in a peaceful manner। ਇੰਨੇ ਤੇ ਖੁਸ਼ ਹੋ ਗਏ ਨੇ। ਔਰ ਇਹੀ ਪਾਰਟ ਜਿਹੜਾ ਹੈ ਨੇਬਰਲੀ ਟਾਈਜ਼ ਵਿਦ ਪਾਕਿਸਤਾਨ ਦੇ ਹਵਾਲੇ ਨਾਲ ਵੀ ਉਹ ਕਹਿ ਰਹੇ ਨੇ ਕਿ ਔਨ ਕੀ ਇਸ਼ੂਜ਼ ਆਵਰ ਪੋਜੀਸ਼ਨ ਰਿਮੇਨਸ ਅਨਚੇਂਜ। ਇੰਡੀਆ ਕਹਿ ਰਿਹਾ ਆਈ ਡੋਂਟ ਥਿੰਕ ਆਈ ਨੀਡ ਟੂ ਰੀਟਰੇਟ, ਕਹਿੰਦਾ ਮੈਨੂੰ ਦੱਸਣ ਦੀ ਲੋੜ ਹੈ ਵੀ ਸਾਡੀ ਕਿਹੜੀ ਇਹਦੇ 'ਚ ਕੀ ਪੋਜੀਸ਼ਨ ਬਦਲੀ ਹੈ। ਔਰ ਇਹ ਜਿਹੜੀ ਹੈ ਤਾਂ ਆਰਮੀ ਲੈਵਲ 'ਤੇ ਗੱਲਬਾਤ ਹੁੰਦੀ ਹੈ, ਉਹਨਾਂ ਨੇ ਕਰ ਲਿਆ ਔਰ ਦੂਸਰਾ ਕਰ ਲਿਆ। ਔਰ ਜੇ ਤੁਸੀਂ ਇੰਡੀਆ ਦਾ ਹਮਲਾਵਰ ਰੁਖ ਦੇਖਣਾ ਹੋਏ ਫਿਰ ਇਕੱਲਾ ਇਹੀ ਨਹੀਂ ਹੈ ਕਿ ਭਾਈ ਉਹਨਾਂ ਨੇ ਕਿਹਾ ਜੀ ਕਿ ਨਥਿੰਗ ਹੈਜ਼ ਚੇਂਜਡ
ਜਿਹੜੇ ਨੇ ਇਸ ਸਾਰੇ ਦੇ ਵਿੱਚ ਇੱਕ UN ਦੇ ਹਵਾਲੇ ਨਾਲ ਆਇਆ ਕਿ ਜਿਹਦੇ 'ਚ ਉਹਨਾਂ ਨੇ ਇੱਕ ਕਾਨਫਰੰਸ ਜਿਹਦੇ 'ਚ ਕਿ ਇੰਡੀਆ ਦਾ ਡਿਪਟੀ ਜਿਹੜਾ UN ਦੇ ਵਿੱਚ ਹੈ ਉਹਨੇ ਐਡਰੈਸ ਕੀਤਾ ਉਹਨੂੰ UN ਐਂਬੈਸਡਰ ਕੇ ਨਾਗਰਾਜ ਨਾਇਡੂ ਜਿਹੜਾ ਡਿਪਟੀ ਪਰਮਾਨੈਂਟ ਰਿਪਰੈਜ਼ੈਂਟੇਟਿਵ ਹੈ ਉਹਨੇ ਇੱਕ ਕਾਨਫਰੰਸ ਜਿਹੜੀ UN 'ਚ ਕਿਉਂਕਿ ਚੱਲ ਰਿਹਾ ਅੱਜ ਕੱਲ੍ਹ ਉਹਨਾਂ ਦਾ ਸੈਸ਼ਨ ਤੇ ਉਹਦੇ 'ਚ ਇੰਡੀਆਜ਼ ਡਿਪਟੀ ਪਰਮਾਨੈਂਟ ਰਿਪਰੈਜ਼ੈਂਟੇਟਿਵ ਟੂ UN ਐਂਬੈਸਡਰ ਕੇ ਨਾਗਰਾਜ ਨਾਇਡੂ said at an area formula meeting organized by Mexico that a 1974 UN General Assembly declaration requires that a member state should not allow territory under its control to be used for terrorism against another state. ਹੁਣ ਤੁਸੀਂ ਭਾਰਤ ਦਾ ਨੈਰੇਟਿਵ ਉਧਰ ਦੋਨੋਂ ਉਹਨਾਂ ਦੇ ਫੌਜੀ ਕਮਾਂਡਰ ਇਹ ਕਹਿ ਰਹੇ ਨੇ ਔਰ ਪਾਕਿਸਤਾਨ ਕਹਿ ਰਿਹਾ ਸਾਡੀ ਵਿਨ ਹੋ ਗਈ। ਹੁਣ ਇੱਥੇ ਡਿਪਟੀ ਉਹਨਾਂ ਦਾ ਕਹਿ ਰਿਹਾ ਹੈ ਕਿ ਭਾਈ ਇਹ 1974 ਦੀ UN ਡੈਕਲੇਰੇਸ਼ਨ ਜਿਹੜੀ ਹੈ ਜਨਰਲ ਅਸੈਂਬਲੀ ਦੀ ਹੈ ਉਹਦੇ 'ਚ ਇਹ ਹੈ ਕਿ ਕੋਈ ਮੁਲਕ ਆਪਣੀ ਥਾਂ ਨੂੰ ਦਹਿਸ਼ਤਗਰਦੀ ਦੇ ਲਈ ਵਰਤੋਂ ਜਾਣ ਦੀ ਆਗਿਆ ਨਹੀਂ ਦੇਗਾ। ਉਹਨੇ ਕਿਹਾ ਕਿ upholding ਇਹ ਉਹਨਾਂ ਦਾ ਡਿਪਟੀ ਐਂਬੈਸਡਰ ਕਹਿ ਰਿਹਾ upholding the collective security system of the UN charter, the use of force in international law, non-state actors and legitimate self defense। ਹੁਣ ਇਹਦੇ ਵਿੱਚ ਨੌਨ ਸਟੇਟ ਐਕਟਰਸ ਉਹ ਆਪਣੇ ਬਾਲਾਕੋਟ ਨੂੰ ਵੀ ਜਸਟੀਫਾਈ ਉਹਨੇ ਕਿਹਾ ਜੀ ਜੇ ਪੁਲਵਾਮਾ ਕਰੋਗੇ ਅਸੀਂ ਜਾ ਕੇ ਬਾਲਾਕੋਟ ਕਰਤਾ। ਉਹਨੇ ਕਿਹਾ ਜੀ ਫਿਊਚਰ ਉਹਨੇ ਕਿਹਾ ਜੀ ਸਾਨੂੰ UN ਇਹ ਹੱਕ ਦਿੰਦਾ ਹੈ ਕਿ ਬਈ ਜਿਹੜਾ ਤੁਸੀਂ UN ਚਾਰਟਰ ਦੇ ਥੱਲੇ ਕਿ ਯੂਜ਼ ਆਫ ਫੋਰਸ ਇੰਟਰਨੈਸ਼ਨਲ ਲਾਅ 'ਚ ਅਲਾਉਡ ਹੈ ਜੇ ਨੌਨ ਸਟੇਟ ਐਕਟਰ ਤੁਹਾਡੀ ਟੈਰੀਟਰੀ ਤੋਂ ਆਪਰੇਟ ਕਰ ਰਹੇ ਨੇ। ਔਰ ਫਿਰ ਉਹਦੇ 'ਚ ਉਹਨਾਂ ਨੇ ਪੂਰਾ ਇੰਡੀਆ ਦਾ ਕੇਸ ਬਿਲਡ ਕੀਤਾ। ਉਹਨੇ ਕਿਹਾ ਵੈਦਰ ਇਟ ਵਾਜ਼ 1993 Mumbai bombings or the random and indiscriminate firings of 26/11 which witnessed the launch of phenomena of lone wolves or more recently the cowardly attacks in Pathankot and Pulwama, the world has been witness to the fact that India has repeatedly been targeted by such non-state actors with the active complicity of another host state। ਹੁਣ ਇਹਦਾ ਕੀ ਮਤਲਬ ਹੈ? ਇਹ ਉਦੋਂ ਹੈ ਜਦੋਂ ਕਹਿ ਰਹੇ ਜੀ ਪਾਕਿਸਤਾਨ ਦੀ ਵਿਨ ਹੋ ਗਈ। ਉਹ ਇੱਥੇ ਖਲੋ ਕੇ ਕਹਿ ਰਿਹਾ ਹੈ ਔਰ ਉਹਦੇ 'ਚ ਕਿ ਦੇਖੋ ਇਹ ਨੌਨ ਸਟੇਟ ਐਕਟਰ ਆ 4 ਘਟਨਾਵਾਂ ਉਹਨੇ ਮੁੰਬਈ ਪਾਰਲੀਮੈਂਟ ਹਮਲਾ ਕਿ ਜੀ ਉਹ ਲੋਨ ਵੁਲਫ ਐਕਸ਼ਨ ਔਰ ਇਹ ਸਾਰੇ ਦੇ ਨਾਲ ਉਹਨੇ ਕਿਹਾ ਜੀ ਦੁਨੀਆ ਜਾਣਦੀ ਹੈ ਕਿ ਨੌਨ ਸਟੇਟ ਐਕਟਰਸ ਦੇ ਪਿੱਛੇ ਕੌਣ ਹੈ ਉਹੀ ਸਟੇਟ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਦੋਂ ਇੱਦਾਂ ਦਾ ਹੋਏਗਾ ਨਾਇਡੂ ਟੋਲਡ ਦਾ ਮੀਟਿੰਗ ਦੈਟ ਐਕਸਰਸਾਈਜ਼ਿੰਗ ਸੈਲਫ ਡਿਫੈਂਸ is a primary right of states to be exercised when the situation is imminent and demands necessary, immediate and proportionate action। ਕਿ ਜਦੋਂ ਇਸ ਕਿਸਮ ਦਾ ਚੈਲੰਜ ਹੋਏ ਨੌਨ ਸਟੇਟ ਐਕਟਰ ਕਿਸੇ ਟੈਰੀਟਰੀ 'ਚੋਂ ਜਿਹੜਾ ਉਹ ਐਕਟ ਕਰਨ ਫਿਰ ਇਮੀਡੀਏਟ ਜ਼ਰੂਰੀ ਔਰ ਪ੍ਰਪੋਰਸ਼ਨੇਟ ਐਕਸ਼ਨ ਇਹ ਬੜਾ ਜ਼ਰੂਰੀ ਹੈ। ਹੁਣ ਮੈਂ ਸਮਝਦਾ ਹਾਂ ਵੀ ਇਹ ਤਾਂ ਜੇ ਤਾਂ ਕਿਸੇ ਪੈਨਲ ਡਿਸਕਸ਼ਨ ਹੋਏ ਹਕੂਮਤ ਦਾ ਕੋਈ ਨੁਮਾਇੰਦਾ ਬੈਠਾ ਹੋਏ ਤਾਂ ਮੈਂ ਜ਼ਰੂਰ ਪੁੱਛਾਂ ਕਿ ਜੀ ਚਲੋ ਤੁਹਾਨੂੰ ਲੱਗਦਾ ਵੀ ਤੁਸੀਂ ਇੱਕ ਵਿਕਟਰੀ ਹਾਸਲ ਕਰ ਲਈ ਹੈ 2003 ਦੀ ਸੀਜ਼ ਫਾਇਰ ਨੂੰ ਦੁਬਾਰਾ ਦੋਨਾਂ ਨੇ ਮੰਨ ਕੇ, ਪਰ ਦੱਸ ਤਾਂ ਦਿਓ ਇਹ ਕਿਹੜੇ ਪਾਸਿਓਂ ਦੀ ਜਿੱਤ ਹੈ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੌਥਾ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।